मेरी तो जिंदगी खराब हो गई इस बंदे दे नाल विआह करके। मैनूं तो लगदा मैं तो नौकरे आनी आ, बस कम्मा जोगी रह गई मैं ते। सियापा जून जूगा। खेड खेड गेमां खेड, न्याणा ना जड़ियां गेमां खेलना पिया। मैं की कहनी पई आ? मेरी जान दी दुश्मन है तेरी, कित्थों मेरे ते निगाह पै गई। सुकून ना बैठा मैं इत्थे गेम खेडन डिया सीगा, ਜਦੋਂ देखो तू मेरे नाल बदतमीजी करती रहिंदियां हैं। तेरी इस बदतमीजी की वजह नाल मेरे घर चों बरकत खत्म हो गई है। मैं भी जदों दी इस घर च ब्याह के आई ना, मैं भी अजाब ही वेखण डई आ। सवेर दा सूरज बाद चों निकलदा वा, सब तो पहले तेरी इस घर दे विच कलकलैन शुरू हो जांदी आ। मेरियां भी 100 जरूरतां ने, मैं अपनियां जरूरतां कित्थों पूरीआं करां? भुखी मर गई आ मैं जदों भी घर आ जावां अगे तू आप कहण लग पैंदी ऐ इहनूं किते मौत नहीं पैंदी, ये किते मरदा नहींगा औंतरा नखत्ता। मेरे प्यो ने नसीहत की सी कि धीए तेरा इस घर च जनाजा ही निकले, ते हुण मैं तंग इन्नी आ गई कि मैं दुआ करदी हां कि तेरा जनाजा निकले। मैनू सिर्फ नोट चाहिए ने, नोट। मैं तेरे वास्ते कित्थों लखां दे नोट लियावां? तू लिया सकदी तां कितों लिया जाके। ले मैं गई ते 2 घंटियां च लाख रुपये ले आवांगी। जा लिया जाके, हुण पा मेरी इज्जत च खे। मैं तेरी इजाजत लैनी सी, ओ मैं ले लई है। मैं अज ही मेकअप करके बाहर जावांगी ते लाख रुपया लैके आवांगी, ते मैनू डक्कण दी कोशिश ना करी। रश किन्ना लगा। अस्सलाम हाँ जी वालेकुम। अस्सलाम। हाँ जी मैडम। डॉक्टर साहब नूं दसना कि काशिफ सनियारे दी बीवी आई है। मैडम खैरियत? हाँ जी खैरियत है, उन्होंने दसो जरा जाके। दवाई तुसीं अपनी लैनी है कि किसी होर दी? अपनी लैनी है। चलो मैं एक मिनट जरा। हाँ जी। किवें पुछदा पिया दवाई किदी लैनी है ते किदी नहीं लैनी। डॉक्टर साहब काशिफ सुनैरे दी बेगम आई है। ਤੇ ਆ ਸਗੀਰ ਸਾਹਿਬ ਦੀ ਬੇਗਮ ਬਾਹਰ ਕੱਢ ਦੇ। ये तो की कहना हूं दसो। ਇਹ ਚੈੱਕ ਕਰ ਲਵਾਂ ਫਿਰ ਉਸ ਤੋਂ ਬਾਅਦ ਬੁਲਾ ਲੈਣਾ, ਬਿਠਾਓ। चलो ठीक। ਕੀ ਖਾਦਾ ਸੀ ਸਵੇਰ? ਸੁਬਾਹ ਨਾਸ਼ਤਾ ਹੀ ਕੀਤਾ ਜੀ, ਪਰਾਂਠਿਆਂ ਨਾਲ। ਪਰਾਠਿਆਂ ਨਾਲ ਕੀਤਾ? ਦਹੀਂ ਖਾਧੀ? ਦਹੀਂ ਨਹੀਂ ਉਹ ਨਹੀਂ ਕਰਦੇ। ਬਸ ਆਹੀ ਰੋਲਾ ਵਾ। ਕੋਈ ਨਹੀਂ ਹੋ ਜਾਓਗੇ ਠੀਕ। अब मैं कुछ दवाइयां लिख के दे रहा वा, ਇਹ ਨਾਲ ਵਾਲੇ ਮੈਡੀਕਲ ਸਟੋਰ ਤੋਂ ਲੈ ਲੈਣੀਆਂ ਨਾ। डॉक्टर साहब वो बार बार कही जा रहे हैं ਕੀ जल्दी में जाना। मैं ਕੀ ਗੱਲ ਹੈ, ਪੇਚਸ ਲੱਗੇ ਆ? पता नहीं, ये नहीं पता हुए उन्होंने पता। ਯਾਰ ਇੱਕ ਮਿੰਟ ਠਹਿਰ ਜਾ, ਚੈੱਕ ਕਰਾਂ, ਦੱਸੋ ਨਾ ਮਰੀਜ਼ ਬੈਠੇ ਨੇ। अच्छा जी। ਅੱਛਾ ਤੇ ਉਲਟੀਆਂ ਆਉਂਦੀਆਂ? ਉਲਟੀਆਂ ਹਾਂਜੀ ਹਲਕੀ ਹਲਕੀਆਂ ਆਉਂਦੀਆਂ? ਠੀਕ ਹੋ ਗਿਆ। ਦਾੜ ਤੇ ਨੀ ਦਰਦ ਹੁੰਦੀ? ਥੋੜੀ ਹੁੰਦੀ ਹੈ ਜੀ। ਥੋੜੀ ਹੁੰਦੀ? ਠੀਕ ਹੋਇਆ। ਇੱਕ ਮੈਂ ਇਨਸਟ ਦੀ ਗੋਲੀ ਲਿਖ ਦਿੱਤੀ ਆ ਤੇ ਇਹ ਖਾਣੀ ਆ ਸਵੇਰ ਸ਼ਾਮ, ਠੀਕ ਆ? ਨਾਲ ਵਾਲੇ ਮੈਡੀਕਲ ਸਟੋਰ ਤੋਂ ਮੈਂ ਦਵਾਈ ਲੈ ਲੈ ਤੇ ਇਨਸ਼ਾਅੱਲਾ ਆਰਾਮ ਆ ਜਾਏਗਾ, ਟੈਨਸ਼ਨ ਨਹੀਂ ਲੈਣੀ। ਅੱਬਾ ਜੀ ਠੀਕ ਆ? ਸਲਾਮ ਨਹੀਂ ਮੇਰਾ, ਠੀਕ ਆ? ਓਕੇ। ਲੈ ਵੀ ਪੇਜ ਤੇ ਕੌਣ ਆਇਆ ਜਿਹੜਾ ਜੋ ਬਹੁਤ ਕਾਲਾ ਵਾ? अस्सलाम वालेकुम। ਵਾਲੇकुम ਸਲਾਮ ਜੀ। डॉक्टर साहब ਹਾਂਜੀ काशिफ सनियारे दी बीवी आ मैं। ਅੱਛਾ ਜੀ, ਚੰਗੀ ਗੱਲ ਆ, ਚੰਗੀ ਗੱਲ ਆ, ਮੈਨੂੰ ਪਤਾ ਵਾ। ਪਛਾਣਿਆ ਨਹੀਂ ਤੁਸੀਂ? ਉਹ ਭਾਬੀ ਜੀ ਪਤਾ ਮੈਨੂੰ ਕਾਸ਼ਫ ਦਾ ਸਾਰਾ, ਸਾਡਾ ਜਿੰਨਾ ਵੀ ਜ਼ੇਵਰ ਘਰ ਦਾ ਉੱਥੇ ਹੀ ਤਾਂ ਬਣਦਾ। ਹਾਂਜੀ। ਹਾਂਜੀ ਖੈਰ ਨਾਲ ਆਇਓ। ਡਾਕਟਰ ਸਾਹਿਬ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਕੀ ਹੋਇਆ? ਕਾਸ਼ਿਫ ਦਾ ਨਾ ਬੜਾ ਹੀ ਬੁਰਾ ਹਾਲ ਹੈ। ਆ ਨਹੀਂ ਜੀ, ਹਰਾਮ ਦੀ ਕਮਾਈ 'ਚ ਕਿਹੜਾ ਕੋਈ ਚੰਗਾ ਹਾਲ ਹੁੰਦਾ? ਉਹ ਡਾਕਟਰ ਸਾਹਿਬ ਕੀ ਹੋ ਗਿਆ? ਉਹ ਨਹੀਂ, ਮੈਂ ਮਜ਼ਾਕ ਕਰਨੇ ਭਰਜਾਈ। ਗੱਲ ਇਹ ਆ ਕਿ ਕੀ ਹੋਇਆ? ਖੈਰ ਆ, ਮੈਂ ਹਜੇ ਪਿਛਲੇ ਮਹੀਨੇ ਤੇ ਮਿਲਿਆ ਸੀ, ਠੀਕ ਸੀ ਉਹ। ਡਾਕਟਰ ਸਾਹਿਬ ਉਹਨੂੰ ਦੌਰੇ ਪੈਣ ਲੱਗੇ ਨੇ। ਓਏ ਹੋਏ, ਬਸ ਇੱਕੋ ਹੀ ਗੱਲ ਕਹਿੰਦਾ ਹੈ, ਉਹ ਕੀ 1 ਲੱਖ ਰੁਪਈਆ ਆ ਗਿਆ ਤੇ 20 ਲੱਖ ਰੁਪਈਆ ਹੋਰ ਦਓ। ਹੈ? 1 ਲੱਖ ਰੁਪਈਆ ਆ ਗਿਆ ਤੇ 20 ਲੱਖ ਰੁਪਈਆ ਹੋਰ ਦਓ। ਇਹ ਕੀ ਗੱਲ ਹੋਈ? ਬਸ ਪਤਾ ਨਹੀਂ ਕੀ ਗੱਲ ਹੈ। ਤੁਸੀਂ ਇੰਜ ਕਰੋ, ਕੋਈ ਮੈਨੂੰ ਨਾ ਅੱਜ ਕੱਲ ਦਾ ਟਾਈਮ ਦਿਓ, ਮੈਂ ਉਹਨੂੰ ਲੈ ਕੇ ਆਵਾਂ, ਉਹਨੂੰ ਚੈੱਕ ਕਰੋ। ਉਹ ਤਾਂ ਮੈਂ ਚੈੱਕ ਕਰ ਲਾਂਗਾ, ਕੋਈ ਮਸਲਾ ਨਹੀਂ। ਤੁਸੀਂ ਉਹਨੂੰ ਲੈ ਆਓ। ਕੀ ਕਰ, ਕੋਈ ਸੱਟ ਵੱਜੀ ਏ ਜਾਂ ਕੋਈ ਐਕਸੀਡੈਂਟ ਹੋਇਆ? ਕੀ ਹੋਇਆ? ਕੁਛ ਵੀ ਨਹੀਂ ਹੋਇਆ, ਬਸ ਕਦੀ ਦੌਰੇ ਪੈਂਦੇ ਨੇ, ਕਦੀ ਸਿਰ ਫੜ ਲੈਂਦਾ, ਇੱਕੋ ਹੀ ਗੱਲ ਕਰੀ ਜਾਂਦਾ। 1 ਲੱਖ ਆ ਗਿਆ ਤੇ 20 ਲੱਖ ਹੋਰ ਦਓ। ਅੱਛਾ, ਕਾਰੋਬਾਰੀ ਕੋਈ ਹੋ ਗਿਆ ਨਾ ਵਿਚਾਰੇ ਨੂੰ ਖਸਾਰਾ? ਡਾਕਟਰ ਸਾਹਿਬ ਜੋ ਵੀ ਹੈ ਹਾਂ। ਉਹਦੇ ਦਿਮਾਗ ਦਾ ਇਲਾਜ ਕਰੋ।
ਠੀਕ ਹੈ, ਅਗਰ ਉਹਦਾ ਆਪਰੇਸ਼ਨ ਵੀ ਕਰਨਾ ਪੈਂਦਾ ਨਾ ਤੇ ਉਹ ਵੀ ਕਰ ਦੋ, ਤੇ ਪੈਸੇ ਦੀ ਟੈਨਸ਼ਨ ਨਹੀਂ ਲੈਣੀ। ਉਹਨੇ ਜੀ ਗੰਦਾ ਜਿਹਾ ਦਿਮਾਗ ਹੈ, ਉਹਦੇ ਕਿੰਨੇ ਕੋ ਪੈਸੇ ਲੱਗ ਜਾਂਦੇ। ਐ ਗੰਦਾ ਜਿਹਾ ਮੇਰਾ ਦਿਮਾਗ। ਮਤਲਬ ਹੈ ਕਿ ਉਹ ਕਾਸ਼ ਐਡਾ ਕੋਈ ਦਿਮਾਗ ਹੁੰਦਾ, ਜਿੰਨੇ ਕੋ ਲੱਗਦੇ ਨੇ ਜਾਇਜ਼ ਜਾਇਜ਼ ਉਹਨੇ ਕੋ ਲਾਵਾਂਗੇ। ਮੈਨੂੰ ਡਾਕਟਰ ਸਾਹਿਬ ਆਪਰੇਸ਼ਨ ਕਰਾਉਣਾ ਪਿਆ ਨਾ ਤੇ ਮੈਂ ਉਹ ਵੀ ਕਰਾ ਲਾਂਗੀ। ਨਹੀਂ ਆਪਰੇਸ਼ਨ ਤੁਹਾਡਾ ਕਰਨਾ ਜਾਂ ਉਹਦਾ ਕਰਨਾ ਹੈ? ਡਾਕਟਰ ਸਾਹਿਬ ਮੈਨੂੰ ਸੱਟ ਨਹੀਂ ਵੱਜੀ, ਪਤਾ ਨਹੀਂ ਉਹਨੂੰ ਕੀ ਮਸਲਾ ਬਣਿਆ, ਉਹਦਾ ਆਪਰੇਸ਼ਨ ਕਹਿੰਨੀ। ਤੁਸੀਂ ਆਪੇ ਤਾਂ ਕਹਿ ਰਹੇ ਹੋ ਕਿ ਉਹਨੂੰ ਦੌਰਾ ਪੈਂਦੇ ਨੇ, ਇਹ ਮਸਲਾ ਬਣਿਆ। ਹੁਣ ਤੁਸੀਂ ਕਹਿ ਰਹੇ ਹੋ ਪਤਾ ਨਹੀਂ ਉਹਨੂੰ ਕੀ ਮਸਲਾ ਬਣਿਆ। ਮੈਨੂੰ ਤੇ ਨਹੀਂ ਪਤਾ, ਡਾਕਟਰ ਤੁਸੀਂ ਹੋ ਕਿ ਮੈਂ ਆਵਾਂ? ਹੁਣ ਥੋੜੀ ਦੇਰ ਪਹਿਲੇ ਤੁਸੀਂ ਕਿਹਾ ਤਾਂ ਹੈ ਕਿ ਉਹਨੂੰ ਦੌਰੇ ਪੈਂਦੇ ਨੇ, ਹੁਣ ਤੁਸੀਂ ਕਹਿ ਰਹੇ ਹੋ ਮੈਨੂੰ ਮਸਲੇ ਦਾ ਪਤਾ ਨਹੀਂ ਕੀ ਬਣਿਆ। ਉਹਨੂੰ ਦੋਰੇ ਬਸ ਇਹੀ ਪੈਂਦੇ ਨੇ, 1 ਲੱਖ ਆ ਗਿਆ ਤੇ 20 ਹੋਰ ਚਾਹੀਦਾ, ਲਓ 1 ਜੀ, ਲੱਖ ਆ ਗਿਆ ਤੇ 20 ਹੋਰ ਦਵੋ। ਦੇਖੋ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਇਹ ਪਤਾ ਕਿ ਉਹਨੂੰ ਮਸਲਾ ਕੀ ਹੈ, ਲੇਕਿਨ 1 ਮਿੰਟ ਪਹਿਲੇ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਪਤਾ ਨਹੀਂ ਕਿ ਉਹਨੂੰ ਮਸਲਾ ਕੀ ਹੈ। ਤੇ ਡਾਕਟਰ ਤੁਸੀਂ ਹੋ ਜਾਂ ਮੈਂ ਆਵਾਂ? ਨਹੀਂ ਡਾਕਟਰ ਤੇ ਮੈਂ ਆ, ਲੇਕਿਨ ਬੰਦਾ ਕਿਹਦਾ, ਤੁਹਾਡਾ ਕਿ ਮੇਰਾ? ਬੰਦਾ ਤੇ ਮੇਰਾ, ਤੇ ਟਾਈਮ ਤੇ ਤੁਸੀਂ ਦੇਣਾ ਹੈ ਨਾ, ਲੈ ਕੇ ਆਵਾਂ। ਇਹ ਨਜ਼ੀਰ ਕੋਸਟ ਆਣਾ ਕਿ ਜਿੱਥੇ ਮੈਂ ਤੁਹਾਨੂੰ ਟਾਈਮ ਦੇਣਾ ਵਾ। ਤੇ ਮੈਂ ਕਿਹੜਾ ਡਾਕਟਰ ਸਾਹਿਬ ਕੋਸਤਾਂ ਅੱਡੇ ਤੇ ਆ ਗਈ ਹਾਂ ਟਿਕਟ ਲੈਣ ਵਾਸਤੇ, ਮੈਂ ਤੇ ਆਪਣੇ ਬੰਦੇ ਦੀ ਬਿਮਾਰੀ ਦਾ ਇਲਾਜ ਤੁਹਾਡੇ ਕੋਲੋਂ ਕਰਵਾਉਣਾ ਹੈ। ਅੱਲਾਹ ਤਾਲਾ ਸ਼ਿਫਾ ਦੇਵੇ ਜੀ। ਕਿੱਥੇ ਕਰਾਉਣਾ ਦਾ ਇਲਾਜ? ਤੁਸੀਂ ਅੱਛੀ ਜਗ੍ਹਾ ਤੇ ਕਰਾਓ, ਕਿਸੇ ਜਗ੍ਹਾ। ਸਭ ਭੁੱਲ ਗਏ ਹੋ ਤੁਸੀਂ ਹੈ? ਓਏ ਅੱਛਾ ਮੇਰੇ ਕੋਲ ਕਰਾਉਣਾ ਆਇਓ? ਤੇ ਹੁਣ ਤੁਹਾਡੇ ਕੋਲ ਹੀ ਕਰਾਉਣਾ ਹੈ। ਨਹੀਂ ਜੀ ਤੁਸੀਂ ਕਰਾਓ ਜੀ, ਕਰਾਓ, ਮੇਰੇ ਕੋਲ ਕਰਾਓ। ਤੁਸੀਂ ਲੈ ਆਓ ਉਹਨੂੰ, ਬੇਫਿਕਰ ਰਹੋ, ਪੈਸੇ ਅਸੀਂ ਉਹਨੇ ਲਵਾਂਗੇ ਜਿਹੜੇ ਜਾਇਜ਼ ਹੈਗੇ ਨੇ। ਬਸ ਠੀਕ ਹੈ, ਉਹਦਾ ਜੋ ਵੀ ਹੈ ਨਾ ਅੱਛਾ ਇਲਾਜ ਕਰਨਾ ਹੈ, ਤੇ ਉਹਨੂੰ ਮੈਂ ਫਿਰ ਅੱਜ ਕੱਲ ਦਾ ਮੈਨੂੰ ਟਾਈਮ ਦਵੋ, ਮੈਂ ਉਹਨੂੰ ਲੈ ਕੇ ਆਵਾਂ। ਅੱਛਾ ਮੈਨੂੰ ਇਹ ਦੱਸੋ, ਇਲਾਜ ਕਰਨ ਤੋਂ ਬਾਅਦ ਦਿਮਾਗ ਦੇ ਇੱਥੇ ਟਾਂਕੇ ਲਾਣੇ ਨੇ ਕਿ ਪੀਕੋ ਕਰਨੀ? ਨਹੀਂ ਮੈਂ ਡਾਕਟਰ ਕੋਲ ਆਈਆਂ ਤੇ ਕਿਸੇ ਦਰਜੀ ਕੋਲ ਆ ਗਈਆਂ, ਪੀਕੋ ਕਰਨੀ ਹੈ। ਨਹੀਂ ਹੁੰਦਾ ਨਾ ਕਿ ਉਹ ਔਰਤਾਂ ਦੀ ਚੁਆਇਸ ਹੁੰਦੀ ਕਿ ਇੱਥੇ ਕਢਾਈ ਕਰ ਦਿਓ ਜਾਂ ਮੈਂ ਪਰੇਸ਼ਾਨ ਇੰਨੀ ਜ਼ਿਆਦਾ ਆਪਣੇ ਬੰਦੇ ਵੱਲੋਂ ਡਾਕਟਰ ਸਾਹਿਬ। ਪਰੇਸ਼ਾਨ ਤੁਸੀਂ ਕਿਉਂ ਹੋ? ਬੰਦੇ ਤੁਹਾਡੇ ਨੂੰ ਦੌਰੇ ਪੈਂਦੇ ਨੇ, ਤੁਸੀਂ ਕਿਉਂ ਪਰੇਸ਼ਾਨ ਹੋ? 1 ਲੱਖ ਰੁਪਈਆ ਆ ਗਿਆ ਤੇ 20 ਲੱਖ ਰੁਪਈਆ ਹੋਰ ਦਵੋ, ਬਸ ਇਹੀ ਗੱਲ ਮੈਨੂੰ ਲਈ ਜਾਂਦੀ ਏ। ਹੋਏ ਹੋਏ ਮੈਂ ਨਹੀਂ ਕਰਦਾ। ਲੈ ਤੂੰ ਡਾਕਟਰ ਹੈ ਕਿ ਮੇਰਾ ਕਾਕਾ ਹੈ? ਮੈਂ ਨਹੀਂ ਕਰਦਾ। ਅੱਛਾ ਦਿਮਾਗ ਨਾ ਖਰਾਬ ਕਰੋ, ਪੇਸ਼ੈਂਟ ਬੈਠੇ ਆ, ਜਾ ਕੇ ਬੜਾ ਬੰਦਾ ਲੱਦ ਕੇ ਲਿਆਓ ਇੱਥੇ। ਮੈਨੂੰ ਦੱਸੋ ਫਿਰ ਕਦੋਂ ਲੈ ਕੇ ਆਵਾਂ ਮੈਂ? ਹੁਣੇ ਹੀ ਲੈ ਆਓ। ਹੁਣੇ ਹੀ ਲੈ ਆਵਾਂ? ਆਓ ਫਟਾਫਟ ਲਾਓ, ਫਿਰ ਮੈਂ ਕਲੀਨਿਕ ਬੰਦ ਕਰਕੇ ਮੈਂ ਵੀ ਜਾਣਾ ਦਵਾਈ ਲੈਣ। ਅੱਛਾ ਮੈਂ ਹੁਣੇ ਹੀ ਲੈ ਕੇ ਆਈ। ਹਾਂ ਨੈਕਸਟ ਪੇਸ਼ੈਂਟ ਭੇਜ ਭਾਈ, ਨੈਕਸਟ ਪੇਸ਼ੈਂਟ। ਮੈਂ ਅਜੇ ਨੂੰ ਦੱਸਾਂਗੀ ਕਿ ਪੈਸੇ ਕਿਵੇਂ ਲਿਆਈ ਦੇ ਨੇ। अस्सलाम वालेकुम। वालेकुम अस्सलाम। बैठो बाजी बैठो। काशिफ साहब, हाँ जी। डॉक्टर मोटू दी बीवी हां मैं। गुलामाबाद वाले? हाँ जी हाँ जी। अच्छा अच्छा अच्छा। ਉਹ ਨਾਲ ਆਪ ਨਹੀਂ ਆਏ? ਨਹੀਂ ਉਹ ਕਲੀਨਿਕ ਤੇ ਹੈਗੇ ਨੇ। ਅੱਛਾ ਜੀ, ਹੁਕਮ ਕਰੋ। ਮੈਨੂੰ ਆਪਣੇ ਵਾਸਤੇ ਤੇ ਘਰ ਵਾਸਤੇ ਕੁਝ ਜ਼ੇਵਰ ਚਾਹੀਦੇ ਸਨ, ਤੇ ਡਾਕਟਰ ਸਾਹਿਬ ਨੇ ਕਿਹਾ ਕਿ ਕਾਸ਼ਿਫ ਭਾਈ ਕੋਲ ਜਾਓ ਤੇ ਜਾ ਕੇ ਪਸੰਦ ਕਰ ਲਵੋ। ਪਸੰਦ ਕਰ ਲਓ ਤੁਸੀਂ, ਕੀ ਸੈੱਟ ਪਸੰਦ ਕਰਨਾ? ਹਾਂਜੀ ਮੈਨੂੰ 1-2 ਸੈੱਟ ਵਿਖਾਓ ਤੁਸੀਂ। ਲਓ ਜੀ, ਤੁਸੀਂ ਮੋਟੇ ਦੀ ਬੀਵੀ ਹੋ, ਤੁਸੀਂ ਸੈੱਟ ਬਹੁਤ ਦੇਰ ਨਾਲ, ਕਿਉਂਕਿ ਸਾਡੇ ਨਾਲ ਬਹੁਤ ਦੇਰ ਨਾਲ ਸੈੱਟ ਹੋਇਆ ਸੀ, ਤੇ ਤੁਸੀਂ ਵੀ ਤੁਹਾਨੂੰ ਉਹਨਾਂ ਦੇ ਹੋ। ਅੱਛਾ ਤੁਹਾਨੂੰ ਹੁਣ ਡਿਜ਼ਾਈਨਿੰਗ ਵਾਲੇ ਦਿਖਾਈਏ ਜਾਂ ਸਾਦਾ ਹਾਂਜੀ ਦਿਖਾਈਏ? ਡਿਜ਼ਾਈਨ ਮੈਨੂੰ ਦਿਖਾਓ ਕੋਈ। ਡਿਜ਼ਾਈਨ ਤੁਹਾਨੂੰ ਕਾਪੀ ਦਿਖਾ ਦਈਏ ਪਹਿਲਾਂ, ਤੁਸੀਂ ਪਸੰਦ ਕਰ ਲਓ। ਕਾਪੀ ਦਿਖਾ ਦਿਓ ਜਾਂ ਸੈੱਟ ਦਿਖਾ ਦਿਓ ਇਹ ਤੁਸੀਂ। ਦਿਓ ਭਾਜੀ, ਉਹ ਕਾਪੀ ਤਾਂ ਦਿਖਾਓ, ਉਹਨਾਂ ਡਿਜ਼ਾਈਨ ਤਾਂ ਦਿਖਾਓ ਜ਼ਰਾ। ਇਹ ਮੋਟੂ ਭਾਈ ਨਹੀਂ ਆਪਣੇ ਜਿਹੜੇ ਡਾਕਟਰ ਸਾਹਿਬ, ਇਹ ਉਹਨਾਂ ਦੀ ਵਾਈਫ ਹੈਗੇ ਨੇ। ਤੇ ਹੋਰ ਸੁਣਾਓ, ਉਹਨਾਂ ਦੀ ਤਬੀਅਤ ਸਿਹਤ ਕੈਸੀ? ਹਾਂਜੀ ਸ਼ੁਕਰ ਹੈ ਅੱਲਾਹ ਦਾ। ਉਹ ਸਾਡੇ ਨਾਲ ਜਦੋਂ ਹੁੰਦੇ ਸੀ ਉਦੋਂ ਤਾਂ ਤਕਰੀਬਨ ਕੋਈ ਆਹ ਮੇਲ ਸੀ ਉਹਨਾਂ ਦਾ, ਹੁਣ ਕਿਸ ਤਰ੍ਹਾਂ ਵਾ? ਹਾਂ ਤੇ ਹੁਣ ਵੀ 19-20 ਦਾ ਇਹ ਜ਼ਿਆਦਾ ਹੋ ਗਏ ਨੇ ਥੋੜੇ ਜਿਹੇ। ਅੱਛਾ ਅੱਛਾ ਅੱਛਾ। ਇਹ ਬਾਜੀ ਦੇਖੋ, ਹਾਂ ਇਹ ਦੇਖ ਲਓ, ਇਹ ਵੀ ਨਵਾਂ ਡਿਜ਼ਾਈਨ ਹਾਂ, ਹੈ, ਹਾਂ। ਇਹ ਵੀ ਬਿਲਕੁਲ ਨਵਾਂ ਡਿਜ਼ਾਈਨ ਹੈ, ਤੇ ਇਹ ਵੀ ਨਵਾਂ ਡਿਜ਼ਾਈਨ ਹੈ। ਮੋਟੇ ਦੀ ਵੀ ਇਹੀ ਆਦਤ ਸੀ, ਉਹ ਸਾਡੇ ਨਾਲ ਅਸੀਂ ਜਾਣਾ ਨਾ ਸ਼ਾਪਿੰਗ ਕਰਨ, ਤੇ ਉਹਨੇ ਸਾਡੇ ਨਾਲ ਬਾਅਦ ਚ ਕਿਤੇ ਜਾਣਾ, ਤਸੱਲਾ ਨਾਲ ਚੀਜ਼ ਖਰੀਦਦਾ ਹੁੰਦਾ ਸੀ। ਹਾਂ ਹੁਣ ਵੀ ਇਸ ਤਰ੍ਹਾਂ ਹੀ ਆ। ਆਹੋ ਕਿਹੜਾ ਸਬਜ਼ੀ ਦੀ ਦੁਕਾਨ ਤੇ ਆਈਆਂ, ਵੇਚ ਚ ਆ ਕੇ ਹੀ ਲਵਾਂਗੀ ਨਹੀਂ ਨਾ। ਨਹੀਂ ਬਾਜੀ, ਸਬਜ਼ੀ ਤੇ ਤੁਹਾਨੂੰ ਆਲੂ ਨਾ ਪਏ ਨਜ਼ਰ ਆਉਂਦੇ। ਅੱਛਾ ਇਹ ਸੈੱਟ ਦਾ ਜ਼ਰਾ ਵਜ਼ਨ ਤੇ ਕਰੋ ਭਈ ਇਹ ਮੈਨੂੰ ਦੱਸਣਾ, ਇਹਦਾ ਵਜ਼ਨ ਕਰਕੇ ਤੇ ਲਿਆਓ ਜ਼ਰਾ ਬੇਟਾ, ਦੱਸੋ ਹਾਂ। ਕੀ ਹਿਸਾਬ ਕਿਤਾਬ ਤੇ ਹੈ। ਇਹਦਾ ਵੀ ਜ਼ਰਾ ਕਰ ਦੇਣਾ ਲਾਈਟ ਜਿਹਾ, ਮੇਰੇ ਖਿਆਲ ਨਾਲ ਸਿਰਫ ਇਹ ਨੈਕਲਸ ਹੀ ਹੈਗਾ ਨਾ, ਨਹੀਂ, ਇਹਦਾ ਨਹੀਂ। ਵੀ ਕਰਨਾ। ਚਲੋ ਜੀ, ਇਹ ਦੋਵਾਂ ਦਾ ਇਹ ਪਸੰਦ ਆਏ ਤੁਹਾਨੂੰ design? ਹਾਂ ਇਹ ਦੋਵੇਂ ਪਸੰਦ ਨੇ। ਇਹ ਦੋਵੇਂ ਦਿਖਾਓ ਜੀ ਜ਼ਰਾ। ਮੋਟੂ ਦੀ ਬੇਗਮ ਆ, ਸਾਡੀ ਭਰਜਾਈ ਆ, ਅਸੀਂ ਇਹਨਾਂ ਨੂੰ ਨਾ ਤਾਂ ਕਰਨੀ ਨਹੀਂ ਹੈਗੀ। ਹਾਂਜੀ ਅੱਛਾ ਵਜ਼ਨ ਤੇ ਕਰਨਾ ਸੀ ਜ਼ਰਾ ਇਹਨਾਂ ਦਾ। ਬਾਜੀ 6 ਤੋਲੇ ਕੇ ਅੱਛਾ ਤੇ 6 ਤੋਲੇ ਦਾ ਹੈ। ਤੇ ਕਾਸ਼ਿਫ ਭਾਈ ਤੇ ਪੈਸੇ ਕਿੰਨੇ ਬਣੇ ਨੇ? ਉਹ ਤੁਹਾਡੇ ਨਾਲ ਅਸੀਂ ਕੋਈ ਰੇਟ ਕਰਨਾ ਵਾ? 6 ਤੋਲੇ ਸਹੀ ਬਣਾਣਾ ਪੈਸੇ। 356 ਇਸ ਟਾਈਮ ਯਕੀਨ ਮੰਨੋ ਮਾਰਕੀਟ ਦੇ ਵਿੱਚ 356 ਰੇਟ ਚੱਲਣ ਡਿਆ ਵਾ ਤੋਲੇ ਦਾ। ਅੱਛਾ ਅੱਛਾ ਇਸ ਦਾ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਆ, ਸਿਰਫ ਮੋਟੂ ਦੀ ਵਜ੍ਹਾ ਤੋਂ। ਚਲੋ ਹੁਣ ਸਾਨੂੰ ਤੇ ਨਾ ਰੇਟ ਦਾ ਕੋਈ ਫਰਕ ਕਰਕੇ ਦਿਆ ਜੀ ਲਓ ਮੈਨੂੰ। ਤੁਸੀਂ ਤਾਂ ਆਪਣੇ ਘਰ ਦੇ ਜੀ ਆ, ਤੁਹਾਡੇ ਕੋਲ ਅਸੀਂ ਕੀ ਕਮਾਉਣਾ? ਇਹ ਦੇਖ ਲਓ ਬਾਜੀ, 23 ਲੱਖ ਰੁਪਇਆ ਬਣਦਾ ਵਾ ਅਸੀਂ, ਲੇਕਿਨ ਤੁਹਾਡੇ ਕੋਲ 21 ਲੱਖ ਰੁਪਇਆ ਲੈ ਰਹੇ ਹਾਂ। 21 ਲੱਖ? ਕਿੰਨੀ ਕਮੀ ਪੇਸ਼ੀ ਕਰ ਦਿੱਤੀ ਤੁਹਾਡੇ ਨਾਲ। ਇਹ ਤੇ ਤੁਹਾਡੀ ਮੁਹੱਬਤ ਹੈ ਕਾਸ਼ਿਫ ਭਾਈ। ਮੋਟੂ ਨਾਲ ਸਾਡਾ ਪਿਆਰ ਹੀ, ਇਹਨਾਂ ਸਾਡਾ ਬਚਪਨ ਦਾ ਯਾਰ, ਅਸੀਂ ਤਾਂ ਇਹਦੇ ਬੜਾ ਖੇਲੇ ਆ ਇਹਦੇ ਨਾਲ।
ਮਿੱਟੀ ਖਾਂਦਾ ਹੁੰਦਾ ਸੀ ਸਾਡਾ, ਇੱਥੋਂ ਫੁੱਟਬਾਲ ਖੇਡਣ ਜਾਣਾ, ਉੱਥੇ ਗਰਾਊਂਡ 'ਚ ਬੈਠੇ ਨੇ ਮਿੱਟੀ ਖਾ ਲੈਣੀ। ਅੱਛਾ ਇਹਨਾਂ ਨੇ ਟੋਇਆ ਪਾਤਾ ਗਰਾਊਂਡ 'ਚ, ਸਭ ਕੇ ਮਾਲੀ ਸਾਨੂੰ ਕੁੱਟੇ, ਕਹਿੰਦੇ ਤੁਸੀਂ ਨਾਲ ਟਰਾਲੀ ਲਈ ਫਿਰਨ ਡਏ। ਅੱਛਾ ਉਹ ਮਿੱਟੀ ਖਾਂਦਾ ਸੀ ਤੇ ਤੁਸੀਂ ਚੱਟਦੇ ਸੀ। ਅੱਛਾ ਪ੍ਰਕਾਸ਼ ਭਾਈ, ਲੱਖ ਰੁਪਇਆ ਫੜੋ ਤੁਸੀਂ ਨਕਦੀ। ਬਾਜੀ ਲੱਖ ਰੁਪਇਆ ਤੁਸੀਂ ਸੋਨੇ ਦਾ ਹਾਰ ਲੈਣ ਡਏ ਆ, ਦੁੰਬਾ ਲੈਣ ਲੱਗੇ ਮੇਰੇ ਕੋਲੋਂ। ਓਏ ਹੋਏ ਨਸ ਚੱਲੀਆਂ ਕਿਤੇ, ਮੇਰੇ ਨਾਲ ਚਲੋ ਕਲੀਨਿਕ ਤੇ 20 ਲੱਖ ਰੁਪਇਆ ਡਾਕਟਰ ਸਾਹਿਬ ਕੋਲੋਂ ਵਸੂਲ ਕਰ ਲਵੋ। ਡਾਕਟਰ ਸਾਹਿਬ ਉੱਥੇ ਕਿਸੇ ਨੂੰ ਢਾ ਕੇ ਬੈਠੇ ਹੁਣ, ਆਪਰੇਸ਼ਨ ਕਰਨ ਦੇ, ਹੁਣ ਸਾਡਾ ਘੰਟਾ ਉੱਥੇ ਲੱਗਣਾ, ਦੁਕਾਨ ਤੇ ਕਿਹਨੇ ਬੈਠਣਾ? ਡਾਕਟਰ ਸਾਹਿਬ ਕਿਹੜਾ ਮਲਬੇ ਤੇ ਬੈਠੇ ਆ। ਠੀਕ ਹੈ ਤੁਸੀਂ ਮੇਰੇ ਨਾਲ ਚੱਲੋ, ਆਣੀ ਜਾਣੀ ਤੇ ਕਰਨੀ ਹੈ, ਤੇ 20 ਲੱਖ ਰੁਪਇਆ ਜੇਬ ਚ ਪਾ ਕੇ ਆ ਜਾਓ। ਇਹ ਪੈਕ ਕਰਾਓ ਸਮਾਨ। ਬਾਜੀ ਦੇਖ ਲੈਣਾ, ਤੁਸੀਂ ਨਾ ਟਾਈਮ ਜ਼ਾਇਆ ਕਰਨ ਡਏ ਹੋ ਸਾਡਾ। ਨਹੀਂ। ਭਾਈ ਇਹ ਪੈਕ ਕਰ ਦੇ, ਮੋਟੂ ਸਾਹਿਬ ਦੀ ਬੇਗਮ ਦੇ ਨਾਮ ਤੋਂ ਨਾ ਇਹ ਪੈਕ ਕਰ ਦਿਓ। ਹਾਂ ਇਹ ਸਮਾਨ ਪੈਕ ਕਰੋ। ਤੇ ਤੁਸੀਂ ਇਸ ਤਰ੍ਹਾਂ ਕਰਨਾ ਵਾ, ਮੈਂ ਜ਼ਰਾ ਇਹਨਾਂ ਦੇ ਨਾਲ ਜਾਣਾ। ਹਾਂ ਤੁਸੀਂ ਦੁਕਾਨ ਦਾ ਧਿਆਨ ਰੱਖਣਾ, ਜਿੰਨਾ ਚਿਰ ਮੈਂ ਵਾਪਸ ਆਵਾਂ ਦੁਕਾਨ ਨਹੀਂ ਬੰਦ ਕਰਨੀ। ਠੀਕ ਆ, ਮੇਰੇ ਆਣ ਕੇ ਫੇਰ ਕਰਨੀ ਆ, ਤੇ ਮੈਂ ਇਹਨਾਂ ਦੇ ਨਾਲ ਗਿਆ ਤੇ ਆਇਆ। ਹਾਂ ਮੈਂ ਬਾਕੀ ਦਾ ਕੈਸ਼ ਫੜਦਾ, ਇੱਕ ਸਾਰਾ ਕੈਸ਼ ਤੁਸੀਂ ਨਾ ਗੱਲੇ 'ਚ ਰੱਖੋ। ਬਸ ਆਣ ਜਾਣ ਕਰਨੀ ਹੈ। ਉੱਠੋ ਕਾਸ਼ ਭਾਈ। ਕੋਈ ਨਹੀਂ ਚੱਲਦੇ ਹਾਂ। ਬਾਜੀ, ਜੇ ਆਣ ਜਾਣ ਹੀ ਕਰਨੇ ਤੇ ਕੋਈ ਐਸਾ ਮਸਲਾ ਨਹੀਂ। ਤੁਸੀਂ ਸੈੱਟ ਨਾਲ ਲੈ ਕੇ ਜਾਣੇ ਹੋ? ਹਾਂਜੀ ਅਮਾਲ ਪੈਕ ਕਰਤੇ ਲਿਆਓ, ਮਿਹਰਬਾਨੀ। ਇਹ ਫੜੋ ਲੱਖ ਰੁਪਈਆ ਤੁਸੀਂ, ਤੇ ਮੈਂ ਆਇਆ ਜ਼ਰਾ ਹੈ। ਤੁਸੀਂ ਆਰਡਰ ਚਲੋ ਆ ਜਾਓ। ਮੈਂ ਆਪਣੇ ਵਾਲੀ ਗੱਡੀ ਤੇ ਲਿਜਾਣਾ ਤੁਹਾਨੂੰ, ਮੇਰੇ ਵਾਲੀ ਗੱਡੀ ਤੇ ਆ ਜਾਓ। ਚਲੋ ਚਲੋ ਆ ਜਾਓ ਆ ਜਾਓ ਆ ਜਾਓ। ਮਾਸ਼ਾਅੱਲਾ ਡਾਕਟਰ ਸਾਹਿਬ ਕੋ ਤਾਂ ਚੰਗਾ ਰਸ਼ ਪੈਣ ਲੱਗ ਆਹ ਤੇ ਹੋਰ ਮੋਟੂ ਦਾ ਤਾਂ ਕੰਮ ਚੜਿਆ ਪਿਆ। ਚੰਗਾ ਭਲਾ ਥੋੜਾ ਕੋਈ। ਅੱਛਾ ਬਾਜੀ ਹੁਣ ਦੁਕਾਨ ਤੇ ਕੋਈ ਨਹੀਂ ਹੈਗਾ, ਜ਼ਰਾ ਜਲਦੀ ਕਰਾ ਦੇਣਾ। ਉਹ ਜ਼ਰਾ ਡਾਕਟਰ ਸਾਹਿਬ ਮਸਰੂਫ ਨੇ ਨਾ, ਹੁਣੇ ਹੀ ਬੁਲਾਉਂਦੇ ਨੇ ਤੇ ਫਿਰ ਜਾਣੇ ਆ। ਮੈਂ ਕਿਹਾ ਸੀ ਟਾਈਮ ਜ਼ਾਇਆ ਹੋਣ ਡਿਆ ਵਾ। ਮੈਂ ਕਿਹਾ ਜ਼ਰਾ 5 ਮਿੰਟ। ਹਾਂਜੀ ਉਹ ਡਾਕਟਰ ਸਾਹਿਬ ਨੂੰ ਦੱਸਣਾ ਕਿ ਕਾਸ਼ਿਫ ਸਨਿਆਰਾ ਸਾਹਿਬ ਆਏ ਨੇ। ਚਲੋ ਮੈਂ ਤੁਹਾਨੂੰ ਦੱਸ। ਹਾਂਜੀ ਤੁਸੀਂ ਡਾਇਰੈਕਟ ਕਿਉਂ ਨਹੀਂ ਜਾ ਰਹੇ ਡਾਕਟਰ ਸਾਹਿਬ ਕੋਲ? ਕਾਸ਼ਿਫ ਸਾਹਿਬ ਮਰੀਜ਼ਾਂ ਦੀ ਸੋ ਪ੍ਰਾਈਵੇਸੀ ਹੁੰਦੀ ਏ, ਕੋਈ ਵਾਦਾ ਘਾਟਾ 100 ਤਕਲੀਫਾਂ। ਡਾਕਟਰ ਸਾਹਿਬ ਕੌਣ ਹੋ ਜੀ? ਜੀ ਮੈਂ ਸਰ। ਲਓ ਜੀ ਡਾਕਟਰ ਸਾਹਿਬ ਆ ਰਹੇ। ਆ ਗਏ ਅਸੀਂ। ਆ ਜਾਓ ਆ ਜਾਓ। ਆਓ ਆਓ। ਆ ਜਾਓ। अस्सलाम वालेकुम डॉक्टर साहब। डॉक्टर साहेब वालेकुम सलाम। ਆ ਬਈ ਕਾਸ਼ਿਫ ਸੁਨਿਆਰਾ ਸਾਹਿਬ। ओहो मोहम्मद साहब ਤੁਸੀਂ ਸੁਣਾਓ? ਉਹ ਮੈਂ ਠੀਕ ਠਾਕ, ਤੁਸੀਂ ਸੁਣਾਓ ਠੀਕ ਇੰਨੇ ਹੋ? ਦਿਨਾਂ ਬਾਅਦ। ਬਸ ਠੀਕ ਠਾਕ ਜੀ, ਤੁਸੀਂ ਸੁਣਾਓ ਸਭ ਠੀਕ ਠਾਕ ਹੈ? अल्हम्दुलिल्लाह। ਇੰਨੇ ਦਿਨਾਂ ਬਾਅਦ ਤੁਸੀਂ ਵੀ ਦਿਨਾਂ ਬਾਅਦ ਹੀ ਨਜ਼ਰ ਆਏ ਹੋ। हाँ जी। ਡਾਕਟਰ ਸਾਹਿਬ ਹਾਂਜੀ 20 ਲੱਖ ਵਾਲਾ ਆਹੋ ਹੋ ਜਾਏਗਾ ਮਸਲਾ। ਹੁਣ ਦੇਖ ਲੋਗੇ ਤੁਸੀਂ? ਹਾਂਜੀ ਕਿਉਂ? ਮੈਂ ਜਾਵਾਂ? ਆ ਰੋਲਾ ਹੀ ਕੋਈ ਨਹੀਂ ਦੀ, ਬੇਫਿਕਰ ਰਹੋ। ਚਲੋ ਠੀਕ ਹੈ। ਹਾਂ ਹੋਰ ਕਾਸ਼ਿਫ ਸਾਹਿਬ ਦੱਸੋ ਕੀ ਖਾਣਾ ਪੀਣਾ? कुछ नहीं खाना मोटू भाजी, सब कुछ खा पी के ओके होए हैं। ਲੱਖ ਆ ਗਿਆ ਵਾ। ਅੱਛਾ ਜੀ ਦਿਓ, ਮੈਂ ਜਾਣਾ ਦੁਕਾਨ ਤੇ, ਬੰਦਾ ਕੋਈ ਨਹੀਂ ਹੈਗਾ, ਤੁਹਾਡਾ ਫੇਰ ਮਿਲਾਂਗੇ ਇਨਸ਼ਾਅੱਲਾ, ਖੁੱਲੇ ਅੱਛਾ। ਟਾਈਮ ਤੇ ਆਵਾਂਗੇ। ਨਹੀਂ ਮੈਂ ਸਮਝ ਗਿਆ ਤੇ ਕਦੋਂ ਤੋਂ ਇਹ ਹੈਗਾ ਮਸਲਾ? ਮਸਲਾ ਹੁਣ ਤੇ ਲੈ ਕੇ ਆਇਆ ਤਾਂ ਓਹੋ ਡਾਕਟਰ ਸਾਹਿਬ ਕਿਹੜੇ ਚੱਕਰਾਂ 'ਚ ਪੈ ਗਏ ਆ? ਕਦੋਂ ਤੋਂ ਹੋ ਰਿਹਾ ਹੈ? ਤੁਸੀਂ ਆ ਲੱਖ ਰੁਪਈਆ ਉਹਨਾਂ ਨੇ ਦੇ ਦਿੱਤਾ ਵਾ, 20 ਲੱਖ ਰੁਪਈਆ ਦਿਓ, ਮੈਂ ਜਾਵਾਂ, ਬੰਦਾ ਕੋਈ ਨਹੀਂ ਦੁਕਾਨ ਤੇ ਹੈਗਾ। ਉਹ ਹੋ ਜਾਂਦਾ, ਮੈਂ ਮਸਲਾ ਸਮਝ ਗਿਆ ਮਤਲਬ ਕਿ ਐਕਸੀਡੈਂਟ ਹੋਇਆ ਜਾਂ ਕੀ ਹੋਇਆ? ਉਹ ਯਾਰ ਕੋਈ ਐਕਸੀਡੈਂਟ ਹੋਇਆ ਹੋਊਗਾ, ਉਹ ਵਾਧੇ ਘਾਟੇ ਹੋ ਜਾਂਦੇ, ਬੰਦਿਆਂ ਨਾਲ ਹੁੰਦੇ ਆ। ਲੱਖ ਰੁਪਈਆ ਉਹਨਾਂ ਨੇ ਦੇ ਦਿੱਤਾ ਵਾ, 20 ਲੱਖ ਰੁਪਈਆ ਤੁਸੀਂ ਮੈਨੂੰ ਦਿਓ, ਮੈਂ ਜਾ ਕੇ ਦੁਕਾਨ ਤੇ, ਬੰਦਾ ਯਾਰ ਬੱਚਾ ਇਹ ਛੋਟਾ ਬੈਠਾ ਦੁਕਾਨ ਤੇ, ਹਾਂ ਅੱਛਾ ਨਹੀਂ ਲੱਗਦਾ। ਮੈਂ ਸਮਝ ਸਕਦਾ। ਪਹਿਲੇ ਦਵਾਈ ਲਈ ਕਿਸੇ ਕੋਲੋਂ? ਦਵਾਈਆਂ ਬੇਭਾਅ ਖਾਧੀਆਂ ਵਾ ਡਾਕਟਰ ਸਾਹਿਬ, ਹੁਣ ਤਾਂ ਬਹੁਤ ਠੀਕ ਹੈਗਾ। ਮੈਂ ਇਹ ਚਾਹੁੰਦਾ ਸੀ ਕਿ ਮੈਨੂੰ ਤੁਸੀਂ 20 ਲੱਖ ਰੁਪਇਆ ਦੇ ਦਿੰਦੇ, ਲੱਖ ਰੁਪਇਆ ਉਹਨਾਂ ਨੇ ਦੇ ਦਿੱਤਾ ਸੀ ਤੇ ਚਲੋ ਮੈਂ ਆਪਣੀ ਦੁਕਾਨ ਤੇ ਟਾਈਮ ਨਾਲ ਚੱਲ ਜਾਂਦਾ। ਮੈਂ ਸਮਝ ਸਕਦਾ ਯਾਰ ਕਾਸ਼ਿਫ ਸਾਹਿਬ, ਕਾਰੋਬਾਰੀ ਟੈਨਸ਼ਨ ਹੈਗੀਆਂ ਨੇ ਯਾਰ ਡਾਕਟਰ ਲੱਗਣ ਨਹੀਂ ਜਿਹੜਾ ਪੈਣੀ ਵਾਲਾ ਕਹਿਣ ਲੱਗਣ ਡਿਆ ਮੈਨੂੰ, ਮੈਂ ਕਹਿਣ ਡਿਆ ਮੈਨੂੰ 20 ਲੱਖ ਰੁਪਇਆ ਦਿਓ, ਲੱਖ ਰੁਪਇਆ ਆ ਗਿਆ ਵਾ, ਮੈਂ ਜਾਵਾਂ ਦੁਕਾਨ ਤੇ। ਯਾਰ ਤੂੰ ਵੀ ਤੇ ਸੁਨਹਿਰਾ ਲੱਗ ਹੀ ਨਹੀਂ ਰਿਹਾ, ਬਾਹਾਂ ਤੋਂ ਇੰਜ ਟੋਂਕ ਕੇ ਆਇਆ ਜਿਵੇਂ ਗੱਡਰ ਖੋਲ ਕੇ ਆਇਆ। ਵੀਰੇ ਕਿੱਦਾਂ ਦੀ ਗੱਲ ਤੁਸੀਂ ਕਰਨ ਡਿਆ ਡਾਕਟਰ ਸਾਹਿਬ? ਤੁਹਾਡੇ ਮੂੰਹੋਂ ਸੇਬ ਦਿੰਦੀਆਂ ਇਦਾਂ ਦੀਆਂ ਗੱਲਾਂ? ਕੋਈ ਘਰੇਲੂ ਪਰੇਸ਼ਾਨੀਆਂ ਨੇ? ਕੋਈ ਪਰੇਸ਼ਾਨੀਆਂ ਵਾਧੇ ਘਾਟੇ, ਤੁਹਾਨੂੰ ਪਤਾ ਕਾਰੋਬਾਰ 'ਚ 100 ਮਸਲੇ ਮਸਾਇਲ ਹੋ ਜਾਂਦੇ ਆ। ਜਦੋਂ ਬਸ ਇਹ ਉਹਦਾ ਅਸਰ ਹੈ ਜਿਹੜਾ ਕਾਸ਼ਿਫ ਸਾਹਿਬ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਉਹ ਹੋਏ। ਭਾਜੀ ਮੈਂ ਉਹ ਕਾਫੀ ਸਾਰਾ ਠੀਕ ਵੀ ਹੋ ਗਿਆ, ਉਹਨੇ ਮੈਨੂੰ ਲੱਖ ਰੁਪਇਆ ਦਿੱਤਾ, ਕਹਿੰਦੇ 20 ਲੱਖ ਰੁਪਇਆ ਤੁਸੀਂ ਨਾਲ ਚਲੋ, ਤੁਹਾਨੂੰ ਪਹੁੰਚਾ ਦਿੰਦੇ। ਮੈਂ ਕਿਹਾ ਚਲੋ ਨਾਲ ਚੱਲਦੇ। ਨਹੀਂ ਮੈਂ ਤੁਹਾਨੂੰ ਨਾ, ਮੇਰੀ ਗੱਲ ਸੁਣੋ, ਤੁਹਾਨੂੰ ਪ੍ਰੋਪਰ ਇਲਾਜ ਦੀ ਜ਼ਰੂਰਤ ਹੈ, ਕਿਉਂਕਿ ਇਲਾਜ ਜਿਹੜਾ ਨਾ ਬਰ ਵਕਤ ਹੋ ਜਾਵੇ ਤੇ ਬਿਹਤਰ ਹੁੰਦਾ ਹੈ। ਕੋਈ ਵੀ ਮਰਜ਼ ਲਾ ਇਲਾਜ ਨਹੀਂ ਹੈਗਾ ਕਾਸ਼ਿਫ ਸਾਹਿਬ। ਮੈਂ ਚਾਹੁੰਦਾ ਸੀ ਕਿ ਜੇ ਤੁਸੀਂ ਮੈਨੂੰ 20 ਲੱਖ ਰੁਪਇਆ ਦੇ ਦਿੰਦੇ, ਹਾਂ ਮੈਂ ਦਿੰਨੇ ਆ ਸਮਝ ਸਕਦੇ ਮੇਰੀ ਗੱਲ ਸੁਣੋ। ਉਹਨੇ ਦੇ ਦਿੱਤਾ ਵਾ। ਇੰਜ ਨਾ ਕਰੋ ਇੱਥੇ ਕਰਕੇ ਜ਼ੋਰ ਪੈਂਦਾ। ਹਾਂ 20 ਲੱਖ ਆ ਜਾ ਤੇ ਨਹੀਂ ਪੈਣਾ, ਜੇ ਮੈਨੂੰ ਮਿਲ ਜਾਣ ਤੇ ਫੇਰ ਪੈਂਦਾ। ਯਾਨੀ ਕਿ ਪੱਠੇ ਖਿੱਚੇ ਜਾਂਦੇ ਨੇ, ਪੱਠੇ ਕਮਜ਼ੋਰ ਨੇ।
ਉਧਰ ਨੂੰ ਮੂੰਹ ਕਰੋ ਜਰਾ, ਉਧਰ ਮੂੰਹ ਕਰੋ। ਇਧਰਲੀ ਸਾਈਡ ਤੇ ਪੈਸੇ ਹਾਂ। ਰੱਖੇ ਨਹੀਂ ਮੈਂ ਦੱਸਦਾ, ਉਧਰ ਮੂੰਹ ਕਰੋ। ਹਾਂਜੀ ਡਾਕਟਰ ਸਾਹਿਬ ਉੱਧਰ ਉਹਨੇ ਮੰਗੋ। ਲੱਖ ਰੁਪਇਆ ਦਿੱਤਾ ਸੀ, ਕਹਿੰਦੇ 20 ਲੱਖ ਰੁਪਇਆ ਉੱਥੇ ਡਾਕਟਰ ਸਾਹਿਬ ਕੋਲ ਦਿੰਨੇ ਆ 20 ਲੱਖ ਵੀ ਦਿੰਨੇ ਆ। ਮੂੰਹ ਤੁਹਾਡਾ 70 ਰੁਪਏ ਵਾਲਾ ਵੀ ਨਹੀਂ ਤੇ ਤੁਸੀਂ 20 ਲੱਖ ਮੰਗ ਰਹੇ ਹੋ। ਚੈੱਕ ਕਰਨੇ ਆ ਜਰਾ। ਚੈੱਕ ਯਾਰ ਡਾਕਟਰ ਸਾਹਿਬ, ਮੈਂ ਆਈਸਕ੍ਰੀਮ ਆ, ਮੈਨੂੰ ਪੈਸੇ ਦਿਓ। 20 ਲੱਖ ਰੁਪਇਆ ਤਾਂ ਦੁਕਾਨ ਤੇ ਬੰਦਾ ਕੋਈ ਨਹੀਂ ਹੈਗਾ, ਲੱਖ ਰੁਪਇਆ ਉਹਨੇ ਦੇ ਦਿੱਤਾ ਵਾ। ਉਹ ਆਈਸਕ੍ਰੀਮ ਮੈਂ ਤੈਨੂੰ ਫ੍ਰਿਜ ਚੋਂ ਕੱਢਿਆ ਵਾ। ਆਈਸਕ੍ਰੀਮ ਉਧਰ ਮੂੰਹ ਕਰ, ਮੇਰੀ ਸੁਣ ਗੱਲ ਯਾਰ। ਇਹ ਬੜੇ ਇੱਥੇ ਪਾਗਲ ਆਏ ਆ। ਮੈਂ ਬੜਿਆਂ ਨੂੰ ਠੀਕ ਕੀਤਾ ਕਾਸ਼ਿਫ ਸਾਹਿਬ, ਤੇ ਬੜੇ ਲੋਕ ਇੱਥੇ। ਤੁਸੀਂ ਤੇ 20 ਲੱਖ ਵਾਲਾ ਕੇਸ, ਉਹ 50 ਲੱਖ ਵਾਲੇ ਕੇਸ ਆਏ ਨੇ। ਓ ਯਾਰ ਐਡਾ ਜਿੱਦਾਂ ਤੂੰ ਡਾਕਟਰ ਵਾ ਨਾ, ਟਰਾਂਸਫਾਰਮ ਜਿੱਦਾਂ ਡਾਕਟਰ ਲੱਗਣ ਡਿਆ ਤੂੰ। ਮੈਂ ਇਹ ਕਹਿਣ ਡਿਆ ਕਿ ਮੈਨੂੰ ਪੈਸੇ ਦੇ, ਮੈਂ ਜਾਵਾਂ, ਮੇਰੀ ਦੁਕਾਨ ਤੇ ਬੰਦਾ ਕੋਈ ਨਹੀਂ, ਤੂੰ ਕਦੀ ਚੈੱਕ ਕਰਨ ਡਿਆ ਵਾ, ਕਦੀ ਉਧਰ ਦੀਆਂ ਗੱਲਾਂ ਕਰੀ ਜਾਣਾ। ਮੈਨੂੰ ਤਾਂ ਲੱਗਦਾ ਕਾਸ਼ਿਫ ਸਾਹਿਬ, ਜੋ ਤੁਹਾਡੇ ਦਿਮਾਗ ਤੇ ਜ਼ੋਰ ਪਿਆ, ਤੁਹਾਡੇ ਤੇ ਪਿੱਛੇ ਦੁਕਾਨ ਵੀ ਨਹੀਂ ਰਹੀ ਹੋਣੀ। ਦੇਖੋ ਅਗਰ ਬੇਗਮ ਦਾ ਮਸਲਾ ਨਾ ਹੁੰਦਾ ਤੇ ਮੈਂ ਕਦੀ ਵੀ ਨਹੀਂ ਸੀ ਇਹ ਕੰਮ ਕਰਨਾ ਹੈਗਾ। ਮੈਨੂੰ ਦੱਸਿਆ ਬੇਗਮ ਸਾਹਿਬਾ ਨੇ, ਇਹੋ ਹੀ ਤੇ ਗੱਲ ਹੈ ਕਿ ਬੇਗਮ ਦਾ ਮਸਲਾ ਨਾ ਹੁੰਦਾ ਤੇ ਮੈਂ ਵੀ ਸ਼ਾਇਦ ਇਲਾਜ ਨਾ ਕਰਦਾ। ਬੇਗਮ ਸਾਹਿਬਾ ਨੇ ਲੱਖ ਰੁਪਇਆ ਦਿੱਤਾ ਵਾ, 20 ਲੱਖ ਹੋਰ ਦਿਓ, ਮੈਂ ਜਾਵਾਂ ਦੁਕਾਨ ਤੇ ਆਪਣੀ ਤੇ। ਉਧਰ ਮੂੰਹ ਕਰੋ ਮੈਂ ਜਰਾ। ਓ ਯਾਰ ਮੇਰੇ ਨਾਲ ਸੌਣਾ ਵਾ ਡਾਕਟਰ ਤੂੰ, ਮੈਨੂੰ 20 ਲੱਖ ਰੁਪਇਆ ਦੇ, ਮੈਂ ਜਾਵਾਂ ਯਾਰ, ਮੇਰੀ ਦੁਕਾਨ ਤੇ ਬੰਦਾ ਕੋਈ ਨਹੀਂ। ਓਏ ਤੁਸੀਂ ਉਧਰ ਆਓ ਜੀ, ਉਧਰ ਆਓ। ਦਰਾਜ ਰੱਖੇ ਪੈਸੇ। ਓਏ ਮਸਲਾ ਸੀਰੀਅਸ ਹੋ ਚੁੱਕਿਆ ਹੈ। ਆਜੋ ਇੱਧਰ ਮੇਰੇ ਨਾਲ। ਡਾਕਟਰ ਸਾਹਿਬ ਕੁਰਸੀ ਤਾਂ ਰੱਖੋ ਪਿੱਛੋਂ ਲਾ ਕੇ। ਕਿੱਥੋਂ ਲੱਗ ਹੈ? ਭਾਰੇ ਹੋ ਤੁਸੀਂ। ਇੱਧਰ ਆਓ ਮੇਰੇ ਨਾਲ। ਤੁਸੀਂ ਦਰਾਜ ਰੱਖੇ ਪੈਸੇ। ਹਾਂਜੀ ਇੱਧਰ ਆਓ। ਡਾਕਟਰ ਸਾਹਿਬ 20 ਲੱਖ ਰੁਪਇਆ ਵਾ, ਮੈਂ ਕਹਿੰਦਾ ਗਿਣ ਕੇ ਦੇ ਦਿੰਦੇ ਤੁਸੀਂ ਆਪ ਹੀ। ਤੁਸੀਂ ਇੱਥੇ ਲੇਟੋ, ਇੱਥੇ ਲੇਟੋ। ਲੰਮੇ ਪਾ ਕੇ ਪੈਸੇ ਮਿਲਣੇ ਮੈਨੂੰ। ਮੈਂ ਸਮਝ ਗਿਆ ਵਾਂ ਕਾਸ਼ਿਫ ਸਾਹਿਬ, ਤੁਹਾਡੇ ਬੱਚੇ ਬੜੇ ਛੋਟੇ ਇੱਥੇ ਲੇਟੋ। ਓ ਯਾਰ ਲੇਟੋਗਾ ਤਾਂ ਯਾਰ, ਕਿੱਦਾਂ ਦੀ ਬੇਵਕੂਫਾਂ ਵਾਲੀ ਗੱਲ ਕਰਨ ਡਿਆ ਤੂੰ। ਉਹ ਕਾਸ਼ਿਫ ਸਾਹਿਬ, ਮੈਂ ਬੜੇ ਵੱਡੇ ਪਾਗਲਾਂ ਨੂੰ ਇੱਥੇ ਠੀਕ ਕਰਤਾ। ਮੈਂ ਦਿਮਾਗ ਦਾ ਡਾਕਟਰ, ਤੁਹਾਨੂੰ ਪਤਾ ਨਹੀਂ ਹੈਗਾ। ਇੱਥੇ ਲੇਟੋ। ਉਹ ਡਾਕਟਰ ਸਾਹਿਬ ਤੁਹਾਡਾ ਕਿਉਂ ਦਿਮਾਗ ਖਰਾਬ ਹੋ ਗਿਆ? ਉਹ ਪਾਗਲ ਲੱਭ ਤਾਂ ਲਵੋ ਪਹਿਲੋਂ। ਓਏ ਪਾਗਲ ਹੀ ਬੈਠਾ, ਹੋਰ ਇੱਕ ਨਾ ਇੰਜੀਨੀਅਰ ਆ। ਓ ਯਾਰ ਮੈਂ 20 ਲੱਖ ਰੁਪਇਆ ਲੈਣ ਆਇਆ, ਤੂੰ ਮੈਨੂੰ ਪਾਗਲ ਕਹੀ ਜਾਣ ਡਿਆ। ਉਹ 20 ਲੱਖ ਤੇ 70 ਲੱਖ ਵਾਲੇ ਬੈਠੇ ਆ। ਓ ਯਾਰ ਮੈਂ 7 ਲੱਖ ਦੀ ਗੇਮ ਆ, ਪਾਗਲ ਤਾਂ ਨਹੀਂ ਕਰਨ ਡਿਆ ਤੂੰ ਮੈਨੂੰ। ਉਹ ਯਾਰ ਪਾਗਲ ਨਹੀਂ ਕਰ ਰਿਹਾ, ਮੈਂ ਤੈਨੂੰ ਠੀਕ ਕਰਨ ਡਿਆ। ਤੈਨੂੰ ਸਮਝ ਨਹੀਂ ਆ ਰਹੀ? ਓ ਤੈਨੂੰ ਸਮਝ ਨਹੀਂ ਲੱਗਣ ਡਈ, ਤੂੰ ਮੈਨੂੰ ਚੁੱਕ ਮਾਰੀ ਜਾਂਦਾ ਵਾ। ਉਹ ਚੁੱਕ ਕੇ ਕੀ ਮਾਰੀ ਜਾਂਦਾ ਓਏ? ਇੱਥੇ ਲੰਮੇ ਪੈ, ਤੈਨੂੰ ਕਹਿ ਰਿਹਾ ਮੈਂ ਵੱਡੇ ਪਾਗਲ ਨੇ ਠੀਕ ਕਰ ਦਿੱਤੇ। ਕਿਹੜੇ ਪਾਗਲ ਤੂੰ ਠੀਕ ਕਰਦੇ? ਤੇਰੀ ਬੁੱਢੀ ਨੇ ਲੱਖ ਰੁਪਇਆ ਦੇਤਾ ਵਾ, 20 ਲੱਖ ਰਹਿੰਦਾ ਵਾ, ਜ਼ੇਵਰ ਬਣਵਾਇਆ ਉਹਨੇ ਮੇਰੇ ਕੋਲ। ਮੇਰੀ ਬੁੱਢੀ ਨੇ ਤੇਰੀ ਸਮਝ 'ਚ ਨਹੀਂ ਗੱਲ ਆਉਣ ਡਈ ਹੈਗੀ। ਉਹ ਯਾਰ ਤੇਰੀ ਬੁੱਢੀ ਨਹੀਂ ਤੇਰੀ। ਉਹ ਭਾਈ ਮੇਰੀ ਕਿੱਥੋਂ ਬੁੱਢੀ ਹੋ ਗਈ? ਮੇਰੀ ਬੁੱਢੀ ਨੂੰ ਤਾਂ ਮਰੀ ਨੂੰ 6 ਮਹੀਨੇ ਹੋ ਗਏ ਆ। ਉਹ ਲੱਖ ਰੁਪਇਆ ਉਹਨੇ ਮੈਨੂੰ ਦੇਤਾ ਸੀ, 20 ਲੱਖ ਰੁਪਇਆ ਰਹਿੰਦਾ ਸੀ, ਕਹਿੰਦੀ ਮੈਂ ਤੈਨੂੰ ਡਾਕਟਰ ਸਾਹਿਬ ਕੋਲ ਲੈ ਦਿੰਨੀ ਆ। ਅੱਛਾ। ਉਹ ਯਾਰ ਇਹ ਗੱਲ ਤੇ ਹੁਣ ਮੇਰੇ ਸਮਝ ਚ ਆਈ ਏ। ਉਹ ਸ਼ੁਕਰ ਆ ਤੇਰੀ ਸਮਝ ਚ ਆਈ, ਨਹੀਂ ਤਾਂ ਮੈਂ ਤਾਂ ਕਹਿੰਦਾ ਖੋਤੇ ਜਿਹੜਾ ਦਿਮਾਗ ਚ ਗੱਲ ਹੀ ਨਹੀਂ ਸਮਝ ਆਉਣੀ ਹੈਗੀ। ਓਏ ਵਿਕਾਸ ਹੈ, ਨਮਾਨ ਹੈ। ਹਾਂਜੀ ਇੱਧਰ ਆਓ ਪੁੱਤਰ, ਇੱਧਰ ਆਓ। ਦੋਵਾਂ ਕੋਲ 10-10 ਮੰਗਾ ਲਾ। ਯਾਰ ਮੈਂ ਹੁਣ ਗੱਲ ਸਮਝ ਗਿਆ। ਓਏ ਪਾਗਲ ਤੋਂ ਵੀ ਅੱਗੇ ਦੀ ਗੱਲ ਵੱਧ ਗਈ। ਆਪਣੀ ਬੁੱਢੀ ਮੇਰੀ ਬੁੱਢੀ ਬਣਾਉਂਦੇ, ਇਹਨੂੰ ਫੜ ਕੇ ਅੰਦਰ ਲੈ ਜਾਓ, ਤੈਨੂੰ ਕਰੰਟ ਲਾਓ। ਉਹ ਤੇਰੀ ਰੁਪਈਆ ਲੈ ਆਓ, ਅੰਦਰ ਲੈ ਜਾਓ।